बड़ी खुशी की एक लहर उठ गई सी कि सिख कौम सचमुच एक आज़ाद हस्ती है। ਉਹਦਾ अपना एक कैलेंडर है। ਸਾਡੇ ਬੱਚੇ ਨੂੰ ਵੀ ਤਰੀਕਾਂ ਯਾਦ ਹੋਣੀਆਂ ਸ਼ੁਰੂ ਹੋ ਗਈਆਂ ਸਨ, ਯਾਦ ਹੋ ਗਈਆਂ ਸਨ ਬਲਕਿ, ਤੇ ਅਸੀਂ ਇੱਥੋਂ ਤੱਕ ਸਾਡੇ ਵਿਦੇਸ਼ੀ ਸਿੱਖਾਂ ਨੇ ਸਰਕਾਰਾਂ ਤੱਕ ਪਹੁੰਚ ਵੀ ਕਰ ਲਈ ਸੀ ਕਿ ਸਾਡੇ ਕੋਲ ਹੁਣ ਡੇਟਾਂ ਫਿਕਸ ਨੇ ਤੇ ਤੁਸੀਂ ਛੁੱਟੀਆਂ ਕਰੋ। ਕਿੱਥੇ ਕੌਮ ਇੱਕ ਕੈਲੰਡਰ ਦੇ ਨਾਂ ਤੇ ਇਕੱਠੀ ਹੋ ਗਈ ਸੀ। ਉਸ ਤੋਂ ਬਾਅਦ ਵਿਦੇਸ਼ਾਂ ਦੇ ਗੁਰਦੁਆਰਿਆਂ ਦੇ ਵਿੱਚ ਧੜੇਬੰਦੀ ਪੈਦਾ ਹੋ ਗਈ। ਨਾਨਕਸ਼ਾਹੀ ਕੈਲੰਡਰ ਨੂੰ ਹੁਣ ਵਿਗਾੜ ਦਿੱਤਾ ਗਿਆ, ਕਹਿ ਲਓ ਸੋਧਿਆ ਦੀ ਬਜਾਏ ਕਹਿ ਲਓ ਕਸੋਧਿਆ ਗਿਆ। ਇਹ ਇਤਰਾਜ਼ ਕੀ ਹੈ, ਇਹਦੇ ਬਾਰੇ ਮੈਨੂੰ ਨਹੀਂ ਪਤਾ ਲੱਗ ਸਕਿਆ ਕਿ ਕੀ ਕਾਰਨ ਉਹਦੇ 'ਚ ਕੋਈ ਗੜਬੜ ਸੀ ਜਿਹਨੂੰ ਉਹਨੂੰ ਸੋਧਣ ਦੀ ਕੋਸ਼ਿਸ਼ ਕੀਤੀ ਗਈ। ਜਿੱਥੇ ਇੱਕ ਗੁਰਪੁਰਬ ਨੂੰ ਸਾਰੀ ਕੌਮ ਨੇ ਮਿਲ ਕੇ ਇਕੱਠੇ ਹੋ ਕੇ ਮਨਾਉਣਾ ਸੀ, ਉੱਥੇ ਕੌਮ ਹੁਣ ਦੋ ਟੁਕੜੇ ਹੋ ਗਈ। ਅੱਧੀ ਕੌਮ ਇੱਕ ਵੱਖਰਾ ਪੁਰਬ ਮਨਾ ਰਹੀ ਹੈ, ਅੱਧੀ ਕੌਮ ਵੱਖਰਾ ਮਨਾ ਰਹੀ ਹੈ। TV84 ਇੰਡੀਆ ਦੇ ਨਾਲ ਜੁੜੇ ਦੋਸਤੋ, ਮੈਂ ਰਜਿੰਦਰ ਸਿੰਘ ਸਭਰਾਜ। ਜੇ ਆਪਾਂ ਪਿਛਲੇ ਲੰਬੇ ਸਮੇਂ ਦੀ ਗੱਲ ਕਰੀਏ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਲਗਾਤਾਰ ਵਿਵਾਦ ਭਖਦਾ ਹੁੰਦਾ। ਉਹ ਜਿਹੜੇ ਸਿੱਖ ਧਰਮ ਦੇ ਇਤਿਹਾਸਕ ਦਿਹਾੜੇ ਨੇ ਉਹਨਾਂ ਦੇ ਨਾਲ ਸੰਬੰਧਿਤ ਹੈ। ਵਾਰ-ਵਾਰ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਦਿਨਾਂ ਦੇ ਵਿੱਚ, ਵਾਰਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਤਬਦੀਲੀ ਆਉਣ ਦਾ ਕਾਰਨ ਕੀ ਹੈ? ਪਿਛਲੇਰੇ 2003 ਦੀ ਗੱਲ ਕਰੀਏ, 23 ਮਾਰਚ ਦੇ ਦਰਮਿਆਨ ਵੀ ਜਿਹੜਾ ਸੀ ਮੂਲ ਨਾਨਕਸ਼ਾਹੀ ਕੈਲੰਡਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ, ਲਾਗੂ ਕੀਤਾ ਗਿਆ ਸੀ। ਤਕਰੀਬਨ 8 ਤੋਂ ਲੈ ਕੇ 9 ਸਾਲ ਤੱਕ ਲਗਾਤਾਰ ਚੱਲਦਾ ਰਿਹਾ ਸੀ। ਉਸ ਦੇ ਮੁਤਾਬਕ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਸਨ। ਪਰ ਮੌਜੂਦਾ ਦੌਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਵੱਡੇ ਸੰਕਟ ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਪੈਦਾ ਹੁੰਦੇ ਨਜ਼ਰ ਆ ਰਹੇ ਨੇ। ਇਹ ਸੰਕਟ ਕੀ ਨੇ? ਮੂਲ ਨਾਨਕਸ਼ਾਹੀ ਜਿਹੜਾ ਕੈਲੰਡਰ ਪਾਲ ਸਿੰਘ ਪੁਰੇਵਾਲ ਲੰਬਾ ਸਟਰਗਲ ਕਰਦੇ ਨੇ ਦਿਨਾਂ ਨੂੰ ਲੈ ਕੇ, ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਤਰਤੀਬਵਾਰ ਕਰਦੇ ਨੇ, ਤਾਂ ਉਹਨਾਂ ਨੂੰ ਰੱਦ ਕਰਨ ਦਾ ਕਾਰਨ ਕੀ ਹੈ? ਸਾਡੇ ਨਾਲ ਇੰਗਲੈਂਡ ਦੀ ਧਰਤੀ ਤੋਂ ਸਿੱਖ ਸੰਗਤ ਪੁੱਜੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਵੀ ਦਿਨਾਂ ਨੂੰ ਲੈ ਕੇ, ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਗੱਲਬਾਤ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਗੱਲਬਾਤ ਹੋਈ ਹੈ। ਕੀ ਵਿਸ਼ਵਾਸ ਦਿਵਾਇਆ ਗਿਆ ਹੈ ਔਰ ਕੀ ਮਸਲੇ ਨੇ, ਤਮਾਮ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਵਾਗਤ ਹੈ ਰਾਏ ਸਾਹਿਬ ਸਭ ਤੋਂ ਪਹਿਲੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅਸੀਂ ਤਾਂ ਬੇਨਤੀ ਲੈ ਕੇ ਆਏ ਸੰਗਤ ਦੀ, ਤਾਂ ਕਿ ਇਸ ਨੂੰ ਵਿਵਾਦ ਨੂੰ ਥੋੜ੍ਹਾ ਜਿਹਾ ਸੌਟ ਆਊਟ ਕੀਤਾ ਜਾਵੇ, ਕਿ ਤਰੀਕੇ ਨਾਲ ਸੌਟ ਆਊਟ ਕੀਤਾ ਜਾਵੇ, ਜਾਂ ਕਿ ਸਾਰਿਆਂ ਨੂੰ ਇਹ ਥੋੜ੍ਹਾ ਜਿਹਾ ਖੁਸ਼ਹਾਲ ਸਮਝੇ। ਖੁਸ਼ਹਾਲ ਤਾਂ ਇਸ ਤਰ੍ਹਾਂ ਸਮਝੇ ਕਿ ਦੇਖੋ ਸੱਚਾਈ ਹੈ। ਸੱਚਾਈ ਇਹ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰੁੱਤਾਂ ਦੇ ਹਿਸਾਬ ਦੇ ਨਾਲ ਲਿਖਿਆ ਆ। ਸਿਰਫ ਲਾਈਟ ਕਰਨਾ ਉਹਨੂੰ, ਸਿਰਫ ਇਹੀ ਦੱਸਣਾ ਸੰਗਤ ਨੂੰ ਵੀ 1 ਤਰੀਕ ਹੋਣੀ ਚਾਹੀਦੀ ਹੈ ਵਿਵਾਦ ਨਾਲੋਂ, ਕਿਉਂਕਿ ਘੜੀ ਇੱਧਰ ਹੋ, ਕਦੀ 2 ਸੰਗਰਾਂਦਾਂ ਹੋ ਜਾਂਦੀਆਂ, 2 ਹੋ ਜਾਂਦੇ ਆ ਗੁਰਪੁਰਬ ਹੋ ਜਾਂਦੇ ਆ, 2 ਹੀ ਹੋ ਜਾਂਦੇ ਇਤਿਹਾਸਕ ਦਿਹਾੜੇ ਹੋ ਜਾਂਦੇ ਆ। ਇਸ ਨੂੰ ਸ਼ਾਰਟਕਟ ਕਰਨ ਲਈ 1 ਤਰੀਕ ਦਿੱਤੀ ਜਾਵੇ। ਵਿਦੇਸ਼ ਦੀ ਧਰਤੀ ਤੇ ਰਹਿੰਦੇ ਹੋ ਤਾਂ ਖਾਸ ਕਰ ਜਦੋਂ ਸਿੱਖ ਦਾ ਬਹੁਤ ਗੂੜਾ ਸੰਬੰਧ ਗੁਰੂ ਸਾਹਿਬਾਨ ਦੇ ਨਾਲ, ਆਪਣੇ ਜਿਹੜੇ ਕਹਿ ਸਕਦੇ ਹਾਂ ਕਿ ਰੋਲ ਮਾਡਲ ਨੇ ਉਹਨਾਂ ਦੇ ਨਾਲ ਰਿਹਾ, ਖਾਸ ਕਰ ਸਿੱਖਾਂ ਦੀਆਂ ਸ਼ਹਾਦਤਾਂ ਦੇ ਨਾਲ ਤਮਾਮ ਇਤਿਹਾਸਕ ਦਿਹਾੜੇ ਹੋਣ, ਤਾਂ ਉਹਨਾਂ ਨੂੰ ਲੈ ਕੇ, ਮਨਾਉਣ ਨੂੰ ਲੈ ਕੇ, ਉਹਨਾਂ ਨੂੰ ਯਾਦ ਕਰਨ ਨੂੰ ਲੈ ਕੇ ਜਿਹੜੀ ਤੁਹਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦੇ ਵਾਸਤੇ ਜਾਂ ਤੁਹਾਡੇ ਵਾਸਤੇ ਸੰਕਟ ਕਿਸ ਤਰ੍ਹਾਂ ਦੇ ਪੈਦਾ ਹੈ? ਸੰਕਟ ਇਸ ਤਰ੍ਹਾਂ ਹੁੰਦੇ ਆ ਕਿਉਂਕਿ ਕੋਈ ਬਿਕਰਮੀ ਦੇ ਨਾਲ ਕੈਲੰਡਰ ਦੇ ਨਾਲ ਮਨਾਉਂਦਾ ਆ, ਕੋਈ ਨਾਨਕਸ਼ਾਹੀ ਕੈਲੰਡਰ ਦੇ ਨਾਲ ਮਨਾਉਂਦਾ ਹੈ। ਵਿਵਾਦ ਇਹ ਆ ਕਿ ਕੋਈ ਬੱਚਿਆਂ ਵਾਸਤੇ ਆਉਂਦੇ ਟਾਈਮ ਲਈ ਔਖਾ ਇਸ ਕਰਕੇ ਆ ਕਿ ਉਹ ਚਾਹੁੰਦੇ ਆ, ਕੁਐਸਚਨ ਕਰਦੇ ਆ 2 ਸੰਗਰਾਂਦਾਂ ਕਿੱਦਾਂ, 2 ਗੁਰਪੁਰਬ ਕਿੱਦਾਂ। ਇਸ ਕਰਕੇ ਉਸ ਨੂੰ ਸਹੀ ਤਰੀਕੇ ਨਾਲ ਸੌਟ ਆਊਟ ਕੀਤਾ ਜਾਵੇ, ਸਹੀ ਤਰੀਕੇ ਨਾਲ 1 ਤਰੀਕ ਕੀਤੀ ਜਾਵੇ, ਤਾਂ ਮੇਰਾ ਖਿਆਲ ਹੈ ਮਸਲਾ ਹੱਲ ਹੋ ਸਕਦਾ ਆ। ਕੋਈ ਵੱਡੀ ਗੱਲ ਨਹੀਂ ਹੈਗੀ। ਹੋਰ ਮਸਲੇ ਵੀ ਬਹੁਤ ਆ, ਲੇਕਿਨ ਉਹਨਾਂ ਵਿੱਚੋਂ ਇੱਕ ਇਹ ਮਸਲਾ ਹੈ ਉਹ ਤਰੀਕਾ ਦਾ। ਸਾਡੇ ਨਾਲ ਹੋਰ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਬਾਈ ਜੀ? ਗਿਆਨੀ ਅਮਰਤਪਾਲ ਸਿੰਘ UK ਤੋਂ। ਬਾਈ ਜੀ, ਕੀ ਲੱਗਦਾ ਕਿ 2003 ਦੇ ਵਿੱਚ ਪੁਰੇਵਾਲ ਸਾਹਿਬ ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਂਦਾ ਹੈ, ਲਗਾਤਾਰ ਰਹਿੰਦਾ ਹੈ, ਕੁਝ ਸਾਲਾਂ ਦੀ ਗੱਲ ਕਰੀਏ 8 ਤੋਂ 9 ਸਾਲ ਤੱਕ, ਤਾਂ ਉਸ ਤੋਂ ਬਾਅਦ ਰੱਦ ਕਰ ਦਿੱਤਾ ਜਾਂਦਾ ਹੈ। ਕੀ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਵਿੱਖ ਨੂੰ ਲੈ ਕੇ ਜਿਹੜੀਆਂ ਚੁਣੌਤੀਆਂ ਪੈਦਾ ਹੋਣੀਆਂ ਨੇ ਸਿੱਖ ਸੰਗਤ ਨੂੰ, ਉਹਨਾਂ ਨੂੰ ਲੈ ਕੇ ਕੋਈ ਤਗਾਜ਼ਾ ਨਹੀਂ ਸੀ? ਦੇਖੋ ਜੀ, ਸਭ ਤੋਂ ਪਹਿਲਾਂ ਬੜੀ ਖੁਸ਼ੀ ਦੀ ਇੱਕ ਲਹਿਰ ਉੱਠ ਗਈ ਸੀ ਕਿ ਸਿੱਖ ਕੌਮ ਸੱਚਮੁੱਚ ਇੱਕ ਆਜ਼ਾਦ ਹਸਤੀ ਹੈ। ਉਹਦਾ ਆਪਣਾ ਇੱਕ ਕੈਲੰਡਰ ਹੈ। ਜਦੋਂ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਜਾਰੀ ਹੋਇਆ, ਪੂਰੀ ਸਿੱਖ ਕੌਮ ਉਤਸ਼ਾਹ ਦੇ ਨਾਲ ਭਰ ਗਈ ਸੀ ਕਿ ਹੁਣ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਹੋਰ ਕੌਮ ਦੀ ਸ਼ਾਖਾ ਹਾਂ। ਹੁਣ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਸਿੱਖ ਕੌਮ ਦੀ ਇੱਕ ਆਜ਼ਾਦ ਹਸਤੀ, ਅਸੀਂ ਆਜ਼ਾਦ ਹਾਂ। 2003 ਤੋਂ ਲੈ ਕੇ 2009 ਸੰਨ ਤੱਕ ਇਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜੇ ਪੁਰਬ ਸਨ, ਬੜੇ ਜੋਸ਼ ਉਤਸ਼ਾਹ ਦੇ ਨਾਲ ਪੂਰੀ ਦੁਨੀਆ 'ਚ ਮਨਾਏ ਗਏ।
ਸਾਡੇ ਬੱਚੇ ਨੂੰ ਵੀ ਤਰੀਕਾਂ ਯਾਦ ਹੋਣੀਆਂ ਸ਼ੁਰੂ ਹੋ ਗਈਆਂ ਸਨ, ਯਾਦ ਹੋ ਗਈਆਂ ਸਨ ਬਲਕਿ। ਤੇ ਅਸੀਂ ਇੱਥੋਂ ਤੱਕ ਸਾਡੇ ਵਿਦੇਸ਼ੀ ਸਿੱਖਾਂ ਨੇ ਸਰਕਾਰਾਂ ਤੱਕ ਪਹੁੰਚ ਵੀ ਕਰ ਲਈ ਸੀ ਕਿ ਸਾਡੇ ਕੋਲ ਹੁਣ ਡੇਟਾਂ ਫਿਕਸ ਨੇ ਤੇ ਤੁਸੀਂ ਛੁੱਟੀਆਂ ਕਰੋ। ਪਰ ਪਤਾ ਨਹੀਂ ਕੀ ਕਾਰਨ ਕਿ ਉਹਦੇ ਵਿੱਚ ਕੋਈ ਸੁਧਾਈ ਕਰਨ ਦੀ ਲੋੜ ਪੈ ਗਈ ਜਾਂ ਉਹਦੇ ਵਿੱਚ ਕੋਈ ਗੜਬੜ ਸੀ ਕਿ ਜਿਹਨੂੰ 2009 ਦੇ ਵਿੱਚ ਇੱਕੋ ਦਮ ਚੇਂਜ ਕਰ ਦਿੱਤਾ ਗਿਆ। ਮਤਲਬ ਨਾਨਸ਼ੇ ਕੈਲੰਡਰ ਨੂੰ ਹੁਣ ਵਿਗਾੜ ਦਿੱਤਾ ਗਿਆ, ਕਹਿ ਲਓ ਸੋਧਿਆ ਦੀ ਬਜਾਏ ਕਹਿ ਲਓ ਕਸੋਧਿਆ ਗਿਆ। ਉਹ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਉਸ ਤੋਂ ਬਾਅਦ ਸਾਡੀ ਕੌਮ 'ਚ ਧੜੇਬੰਦੀ ਪੈਦਾ ਹੋ ਗਈ। ਕਿੱਥੇ ਕੌਮ ਇੱਕ ਕੈਲੰਡਰ ਦੇ ਨਾਂ ਤੇ ਇਕੱਠੀ ਹੋ ਗਈ ਸੀ, ਉਸ ਤੋਂ ਬਾਅਦ ਵਿਦੇਸ਼ਾਂ ਦੇ ਗੁਰਦੁਆਰਿਆਂ ਦੇ ਵਿੱਚ ਧੜੇਬੰਦੀ ਪੈਦਾ ਹੋ ਗਈ। ਹੁਣ 2 ਕੈਲੰਡਰ ਹੋ ਗਏ, ਇੱਕ ਕਹਿੰਦੇ ਅਸੀਂ ਮੂਲ ਨਾਨਕਸ਼ਾਹੀ ਨੂੰ ਮੰਨਣਾ ਹੈ, ਦੂਸਰਾ ਕਹਿੰਦੇ ਅਸੀਂ ਦੂਸਰੇ ਕੈਲੰਡਰ ਨੂੰ ਮੰਨਣਾ ਹੈ। ਮੂਲ ਨਾਨਕਸ਼ਾਹੀ ਤੋਂ ਇਤਰਾਜ਼ ਕੀ ਹੈ? ਹਾਂ, ਇਹ ਇਤਰਾਜ਼ ਕੀ ਹੈ ਇਹਦੇ ਬਾਰੇ ਮੈਨੂੰ ਨਹੀਂ ਪਤਾ ਲੱਗ ਸਕਿਆ ਕਿ ਕੀ ਕਾਰਨ ਉਹਦੇ 'ਚ ਕੋਈ ਗੜਬੜ ਸੀ ਜਿਹਨੂੰ ਉਹਨੂੰ ਸੋਧਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਸ ਤੋਂ ਬਾਅਦ ਗੁਰਦੁਆਰਿਆਂ ਵਿੱਚ ਧੜੇਬੰਦੀਆਂ ਸ਼ੁਰੂ ਹੋ ਗਈਆਂ। ਇੱਕ ਦੂਜੇ ਦੇ ਨਾਲ ਜਿਹੜਾ ਮਿਲਵਰਤਨ ਦੀ ਭਾਵਨਾ ਸੀ ਸਿੱਖਾਂ ਦੀ ਉਹ ਘਟਣ ਲੱਗ ਪਈ। ਇੱਥੋਂ ਤੱਕ ਕਿ ਭਰਾ ਮਾਰੂ ਜੰਗ ਦਾ ਵੀ ਅੱਜ ਖਦਸ਼ਾ ਹੈਗਾ ਵੈ, ਕੌਮ ਲਈ ਘਾਤਕ ਹੈਗਾ ਕਿ ਜਿੱਥੇ ਇੱਕ ਗੁਰਪੁਰਬ ਨੂੰ ਸਾਰੀ ਕੌਮ ਨੇ ਮਿਲ ਕੇ ਇਕੱਠੇ ਹੋ ਕੇ ਮਨਾਉਣਾ ਸੀ, ਉੱਥੇ ਕੌਮ ਹੁਣ 2 ਟੁਕੜੇ ਹੋ ਗਈ। ਅੱਧੀ ਕੌਮ ਇੱਕ ਵੱਖਰਾ ਪੁਰਬ ਮਨਾ ਰਹੀ ਹੈ, ਅੱਧੀ ਕੌਮ ਵੱਖਰਾ ਮਨਾ ਰਹੀ ਹੈ। ਉਹਦੇ ਨਾਲ ਸਾਡੇ ਰਿਸ਼ਤਿਆਂ 'ਚ ਵੀ ਖਟਾਸ ਆ ਰਹੀ ਹੈ। ਉਹ ਕਿਉਂ ਹੋਇਆ ਇਹਦੇ ਬਾਰੇ ਤੇ ਹੁਣ ਜਿਹੜੇ ਕੈਲੰਡਰ ਦੇ ਮਾਹਿਰ ਨੇ ਜਾਂ ਸਾਡੀਆਂ ਵੱਡੀਆਂ ਸੰਸਥਾਵਾਂ ਦੇ ਜ਼ਿੰਮੇਵਾਰ ਵਿਅਕਤੀ ਨੇ ਉਹੀ ਇਹਦੇ ਬਾਰੇ ਦੱਸ ਸਕਦੇ ਨੇ ਵੀ ਇਸ ਤਰ੍ਹਾਂ ਕਿਉਂ ਕੀਤਾ ਗਿਆ। ਤੁਹਾਨੂੰ ਵਿਦੇਸ਼ ਤੋਂ ਆਵਾਜ਼ ਚੁੱਕਣ ਵਾਸਤੇ ਆਉਣਾ ਪੈ ਰਿਹਾ ਹੈ। ਕੀ ਲੱਗਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਿੱਖਾਂ ਦਾ ਪਾਰਲੀਮੈਂਟ ਮੰਨਿਆ ਜਾਂਦਾ ਹੈ, ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਹਦੇ ਨਾਲ ਵੱਡੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਨੇ, ਸਿੱਖਾਂ ਦੇ ਵਿੱਚ ਮਤਭੇਦ ਪੈਦਾ ਹੋ ਰਹੇ ਨੇ ਤੇ ਇਹ ਮਸਲੇ ਨੂੰ ਹੱਲ ਕਰਨਾ ਚਾਹੀਦਾ, ਧਿਆਨ ਹੀ ਕਿਉਂ ਦਿਵਾਉਣਾ ਪੈਂਦਾ ਹੈ? ਬਿਲਕੁਲ ਜੀ, ਇਹ ਉਹਨਾਂ ਦਾ ਫਰਜ਼ ਵੀ ਹੈ, ਉਹਨਾਂ ਦਾ ਬਕਾਇਦਾ ਹੱਕ ਵੀ ਹੈ ਸਾਡੀ ਕੌਮ ਦੇ ਉੱਤੇ ਤਰਜਮਾਨੀ ਕਰਨ ਦਾ। ਸਾਡੇ ਲਈ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹੀ ਸਾਡੀ ਪਹਿਲੀ ਸੰਸਥਾ ਹੈ, ਉਹੀ ਸਾਡੇ ਲਈ ਆਖਰੀ ਹੈ। ਸਾਡੇ ਕੋਲ ਉਹਦੇ ਤੋਂ ਬਿਨਾਂ ਹੋਰ ਕੋਈ ਦਰਵਾਜ਼ਾ ਹੀ ਨਹੀਂ ਜਿੱਥੇ ਅਸੀਂ ਜਾਈਏ। ਇਸ ਕਰਕੇ ਉਸ ਸੰਸਥਾ ਦਾ ਇੱਕ ਬੜਾ ਵੱਡਾ ਰੋਲ ਬਣ ਜਾਂਦਾ ਹੈ, ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕੌਮ ਨੂੰ ਕਿਵੇਂ ਇੱਕ ਰੱਖਿਆ ਜਾਏ। ਜਿਹੜੀ ਚੀਜ਼ ਨਾਲ ਕੌਮ 2 ਟੁਕੜੇ ਹੋ ਰਹੀ ਹੈ ਉਸ ਚੀਜ਼ ਨੂੰ ਖਤਮ ਕਰ ਦਿੱਤਾ ਜਾਏ। ਜੇ ਤਰੀਕਾਂ ਪੱਕੀਆਂ ਹੋ ਜਾਣਗੀਆਂ ਸਾਰੀ ਕੌਮ ਇੱਕੋ ਤਰੀਕ ਨੂੰ ਹੀ ਮਿਲ ਕੇ ਗੁਰੂ ਸਾਹਿਬਾਨਾਂ ਦੇ ਪੁਰਬ ਮਨਾ ਸਕਦੀ ਹੈ। ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਆਪਣੀ ਕੌਮ ਦੀ ਸਿਰਮੌਰ ਸੰਸਥਾ ਜਿਹੜੀ ਹੈ ਇਸ ਪਾਸੇ ਧਿਆਨ ਦੇਵੇਗੀ। ਚਲਦੀ ਪੀਸੀ ਦੇ ਵਿੱਚ ਤੁਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ 23 ਪੋਹ ਵਾਲਾ ਦਿਨ ਆ ਮੁਕਰਰ ਕਰ ਦੇਣਾ ਚਾਹੀਦਾ ਹੈ। ਦੂਜੇ ਪਾਸੇ ਇਸ ਤਰ੍ਹਾਂ ਦੀ ਇੱਕ ਧਿਰ ਆ ਉਹ ਕਹਿੰਦੀ 5 ਜਨਵਰੀ ਵਾਲਾ ਦਿਨ ਮੁਕਰਰ ਕਰ ਦੇਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਇਹਦੇ ਪਿੱਛੇ ਤੁਸੀਂ ਤਰਕ ਇਹ ਦਿੱਤਾ ਸੀ ਕਿ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਸਰਕਾਰ ਦੇ ਕੋਲੋਂ ਛੁੱਟੀ ਲੈਣੀ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਇੱਕ ਦਿਨ ਸਾਨੂੰ ਤੈਅ ਕਰਕੇ ਦੇ ਦਿਓ, ਉਹਦੇ ਮੁਤਾਬਕ ਅਸੀਂ ਸਾਰਿਆਂ ਨੂੰ ਛੁੱਟੀ ਕਰ ਸਕਦੇ ਹਾਂ। ਕੀ ਲੱਗਦਾ ਕਿ ਜੇ 23 ਪੋਹ ਵਾਲਾ ਦਿਨ ਮੁਕਰਰ ਕਰ ਦਿੱਤਾ ਜਾਂਦਾ ਹੈ ਤੇ ਜਿਹੜੇ ਬਾਹਰਲੀ ਗੌਰਮੈਂਟ ਆ, ਵਿਦੇਸ਼ ਦੀ ਗੌਰਮੈਂਟ ਆ, ਉਹ ਅੰਗਰੇਜ਼ੀ ਦੇ ਹਿਸਾਬ ਦੇ ਨਾਲ ਚੱਲਦੀ ਹੈ, ਉਹ ਇਸ ਗੱਲ ਨੂੰ ਸਮਝ ਪਾਊਗੀ ਜਾਂ ਉਸੇ ਮੁਤਾਬਕ ਹੀ ਦੇਣਾ ਆਏਗਾ? ਬਿਲਕੁਲ ਜੀ, ਇਹ ਤੁਹਾਡਾ ਬਹੁਤ ਜੈਨੂਇਨ ਸਵਾਲ ਹੈ। ਐਕਚੁਅਲੀ ਜਿਹੜਾ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਹੋਰਾਂ ਨੇ ਕੈਲੰਡਰ ਤਿਆਰ ਕੀਤਾ ਸੀ, ਕੈਲੰਡਰ ਦੀ ਰੂਪਰੇਖਾ ਉਹੀ ਹੈ, ਅੱਜ ਉਹੀ ਚੱਲ ਰਿਹਾ ਹੈ। ਜਿਹੜੀਆਂ ਉਹ ਤਰੀਕਾਂ ਸੇਮ ਚੱਲ ਰਹੀਆਂ ਨੇ, ਉਹਨਾਂ ਤਰੀਕਾਂ ਵਿੱਚ ਜਿਹੜੀ ਸੂਰਜੀ ਤਰੀਕਾਂ ਨੇ ਜੇ ਉਹਦੇ ਮੁਤਾਬਕ 23 ਪੋਹ ਮਿਥ ਲਈ ਜਾਂਦੀ ਹੈ, ਸਾਡੇ ਬੱਚੇ ਦੇਸੀ ਮਹੀਨਿਆਂ ਬਾਰੇ ਵੀ ਜਾਣ ਲੈਣਗੇ। ਸਾਡੀ ਗੁਰਬਾਣੀ 'ਚ ਦੇਸੀ ਮਹੀਨਿਆਂ ਦਾ ਜ਼ਿਕਰ ਹੈ, ਸਾਡੇ ਪੰਜਾਬ ਦੇ ਆਪਣੇ ਮਹੀਨਿਆਂ ਦੇ ਨਾਂ ਨੇ ਇਹ। ਉਹਦੇ ਨਾਲ ਉਹ ਜਿਹੜੀਆਂ ਦੇਸੀ ਤਰੀਕਾਂ ਨੇ ਇੰਗਲਿਸ਼ ਤਰੀਕਾਂ ਦੇ ਨਾਲ ਪੂਰੀਆਂ ਮੈਚ ਕਰਦੀਆਂ ਨੇ। ਕੋਈ 1 ਸੈਕਿੰਡ ਦਾ ਜਾਂ ਕਿਸੇ ਦਿਨ ਦੇ ਵਿੱਚ ਸਾਲ ਦੇ ਵਿੱਚ 1-2 ਸੈਕਿੰਡ ਦਾ ਵੀ ਫਰਕ ਨਹੀਂ ਹੈਗਾ। ਜਿਵੇਂ ਅੰਗਰੇਜ਼ੀ ਮਹੀਨਾ ਚੱਲੇਗਾ ਕੈਲੰਡਰ, ਉਵੇਂ ਹੀ ਦੇਸੀ ਚੱਲੇਗਾ। ਫੋਰ ਐਗਜ਼ਾਮਪਲ 23 ਪੋਹ ਹਰ ਸਾਲ ਜਦੋਂ 23 ਪੋਹ ਆਏਗੀ ਅੰਗਰੇਜ਼ੀ ਕੈਲੰਡਰ ਦੀ 5 ਜਨਵਰੀ ਹੀ ਆਏਗੀ। ਹਜ਼ਾਰਾਂ ਸਾਲਾਂ ਤੱਕ 5 ਜਨਵਰੀ ਹੀ ਰਹੇਗੀ। ਆਪਣੀ ਕੌਮ 'ਚ ਪ੍ਰਚਾਰ ਵਾਸਤੇ ਅਸੀਂ 23 ਪੋਹ ਕਹਿ ਸਕਦੇ ਹਾਂ, ਬੱਚਿਆਂ ਨੂੰ ਦੱਸ ਸਕਦੇ ਹਾਂ ਸਾਡੇ ਦੇਸੀ ਮਹੀਨੇ ਨੇ 23 ਪੋਹ। ਪਰ ਜਦੋਂ ਵਿਦੇਸ਼ਾਂ ਕੋਲੋਂ ਅਸੀਂ ਮੰਗ ਮੰਨਣੀ ਅਸੀਂ 5 ਜਨਵਰੀ ਕਹਿ ਸਕਦੇ ਹਾਂ, ਕਿਉਂਕਿ 5 ਜਨਵਰੀ ਹੀ ਉਹ ਹੋਏਗੀ ਜਦੋਂ ਹਰ ਸਾਲ 5 ਜਨਵਰੀ ਨੂੰ 23 ਪੋਹ ਹੀ ਆਏਗੀ। ਇਸ ਕਰਕੇ ਉਹਦੇ 'ਚ ਕੋਈ ਵੀ ਫਰਕ ਨਹੀਂ ਪਏਗਾ। ਜਿਹੜੇ ਸਿੱਖਾਂ ਦੇ ਹੋਰ ਇਤਿਹਾਸਕ ਦਿਹਾੜੇ ਫਿਰ ਉਹ ਵੀ ਉਹਨਾਂ ਜਿਹੜੀਆਂ ਪੱਕੀਆਂ ਮਿੱਥੀਆਂ ਹੋਈਆਂ ਤਰੀਕਾਂ ਹੋਣਗੀਆਂ ਪੁਰੇਵਾਲ ਸਾਹਿਬ ਦੇ ਕੈਲੰਡਰ ਦੇ ਮੁਤਾਬਕ, ਉਹ ਵੀ ਉਸੇ ਦਿਨਾਂ ਦੇ ਮੁਤਾਬਕ ਹੀ ਹੋਣ? ਬਿਲਕੁਲ ਜੀ, ਸਰਦਾਰ ਪਾਲ ਸਿੰਘ ਪੁਰੇਵਾਲ ਹੋਰਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ। ਉਹਨਾਂ ਕੋਲੋਂ ਬਕਾਇਦਾ ਮੁਸਲਮਾਨ ਵੀਰਾਂ ਨੇ ਵੀ ਆਪਣਾ ਹਿਜਰੀ ਕੈਲੰਡਰ ਬਣਾਇਆ ਉਹਨਾਂ ਦੇ ਐਤਵਾਰ ਕਰਕੇ। ਤੇ ਅਸੀਂ ਆਪਣੇ ਸਿੱਖ ਭਰਾ ਤੇ ਐਤਵਾਰ ਕਿਉਂ ਨਾ ਕਰੀਏ? ਜਿਹੜੀਆਂ ਉਹਨਾਂ ਨੇ ਕੈਲੰਡਰ ਦੀਆਂ ਤਰੀਕਾਂ ਤਿਆਰ ਕੀਤੀਆਂ ਨੇ ਚੱਲ ਉਹੀ ਰਹੀਆਂ ਨੇ, ਸਿਰਫ ਉਹਦੇ ਵਿੱਚ 2 ਭੇਦ ਹੋ ਜਾਂਦੇ ਨੇ। ਇੱਕ ਸੂਰਜੀ ਤਰੀਕਾਂ ਬਣ ਜਾਂਦੀਆਂ ਨੇ, ਇੱਕ ਚੰਦਰਮਾ ਦੀਆਂ। ਸੂਰਜੀ ਤਰੀਕਾਂ ਜਿਹੜੀਆਂ ਨੇ ਉਹ ਅੰਗਰੇਜ਼ੀ ਕੈਲੰਡਰ ਦੇ ਨਾਲ ਚੱਲਦੀਆਂ ਨੇ ਮਿਲ ਕੇ। ਚੰਦਰਮਾ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਹਰ ਸਾਲ 10-11 ਦਿਨ ਘਟ ਜਾਂਦੇ ਨੇ। 3 ਸਾਲ ਬਾਅਦ ਉਹ 30-35 ਦਿਨ ਜਿਹੜੇ ਨੇ 32-33 ਦਿਨ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਫਿਰ ਇੱਕ ਨਵਾਂ ਮਹੀਨਾ 13ਵਾਂ ਮਹੀਨਾ ਕੱਢਣਾ ਪੈਂਦਾ ਵੈ। ਪਰ ਉਹ ਕਿਉਂ ਕੱਢਣਾ ਪੈਂਦਾ ਹੈ? ਕਿਉਂਕਿ ਉਹ ਵੀ ਵਿਸ਼ਵਾਸ ਕਰਦੇ ਨੇ ਵੀ ਸੂਰਜੀ ਕੈਲੰਡਰ ਠੀਕ ਹੈ, ਆਪਣੇ ਆਪ ਨੂੰ ਸਿੰਕ ਕਰ ਲੈਂਦੇ ਨੇ ਸੂਰਜੀ ਕੈਲੰਡਰ ਦੇ ਨਾਲ।
ਭਾਵ ਆਪਣੇ ਦਿਨ ਵਧਾ ਕੇ, ਆਪਣਾ ਇੱਕ ਮਹੀਨਾ ਵਧਾ ਕੇ। ਇਸ ਕਰਕੇ ਜੇ ਅਸੀਂ ਸਾਰੀਆਂ ਹੀ ਤਰੀਕਾਂ ਬਿਕਰਮੀ ਸੂਰਜੀ ਕੈਲੰਡਰ ਦੇ ਮੁਤਾਬਕ ਦੇਸੀ ਤਰੀਕਾਂ ਕਰ ਲਈਏ ਤੇ ਉਹ ਹਮੇਸ਼ਾ ਲਈ ਹਜ਼ਾਰਾਂ ਸਾਲਾਂ ਤੱਕ ਇੰਗਲਿਸ਼ ਕੈਲੰਡਰ ਦੇ ਵਿੱਚ ਸੇਮ ਹੀ ਰਹਿਣਗੀਆਂ, ਉਹਨਾਂ 'ਚ ਤਬਦੀਲੀ ਨਹੀਂ ਆਏਗੀ। ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦੇ ਨਾਲ, ਧਾਮੀ ਸਾਹਿਬ ਦੇ ਨਾਲ ਗੱਲਬਾਤ ਹੋਈ ਇਸ ਮਸਲੇ ਨੂੰ ਲੈ ਕੇ? ਹਾਂਜੀ, ਯੂਕੇ ਦੇ ਵਫਦ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਔਰ ਉਹਨਾਂ ਨੇ ਇਸ ਬਾਰੇ ਸਾਰਾ ਕੁਝ ਦੱਸਿਆ। ਬਹੁਤ ਸਾਰੇ ਨੁਕਤੇ ਉਹਨਾਂ ਸਾਹਮਣੇ ਰੱਖੇ ਨੇ ਔਰ ਬੜੀ ਦੀਰਘ ਵਿਚਾਰ ਹੋਈ ਹੈ। ਔਰ ਸਰਦਾਰ ਧਾਮੀ ਜੀ ਹੋਰਾਂ ਨੇ, ਸ਼੍ਰੋਮਣੀ ਕਮੇਟੀ ਗੁਰਦੁਆਰਾ ਦੇ ਪ੍ਰਧਾਨ ਨੇ, ਐਡਵੋਕੇਟ ਨੇ, ਕਾਨੂੰਨ ਦੇ ਜਾਣਨ ਵਾਲੇ ਨੇ, ਸੁਲਝੇ ਹੋਏ ਪ੍ਰਧਾਨ ਨੇ। ਮੈਂ ਤਾਂ ਕਹਿੰਦਾ ਵੀ ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰਧਾਨ ਉਹ ਆਏ ਨੇ ਤੇ ਸਭ ਤੋਂ ਵੱਧ ਪੜ੍ਹੇ ਲਿਖੇ ਜਥੇਦਾਰ ਹਰਪ੍ਰੀਤ ਸਿੰਘ ਜੀ ਆਏ ਨੇ। ਪੜ੍ਹੇ ਲਿਖੇ ਨੇ। ਹੁਣ ਹੋਰ ਗੱਲ ਹੈ, ਕਿਤੇ ਰਾਜਸੀ ਦਬਾਅ ਤਾਂ ਨਹੀਂ ਕੋਈ ਨਜ਼ਰ ਆਉਂਦਾ ਕਿ ਜਿਹੜੀ ਵੱਡੀ ਚੁਣੌਤੀ ਹੈ ਉਹਨੂੰ ਹੱਲ ਲੱਭਿਆ ਜਾਣਾ ਚਾਹੀਦਾ? ਦੇਖੋ ਜੀ, ਇਹ ਰਾਜਸੀ ਦਬਾਅ ਹੋਵੇ ਨਾ ਹੋਵੇ ਇਹਦੇ ਬਾਰੇ ਅਸੀਂ ਨਹੀਂ ਜਾਣਦੇ। ਅਸੀਂ ਤਾਂ ਇਹ ਦੇਖ ਰਹੇ ਹਾਂ ਵੀ ਦੋਨੋਂ ਹੀ ਧਿਰਾਂ ਪੜ੍ਹੀਆਂ ਲਿਖੀਆਂ ਨੇ, ਚਾਹੇ ਜਥੇਦਾਰ ਸਾਹਿਬ ਨੇ ਚਾਹੇ ਪ੍ਰਧਾਨ ਜੀ ਨੇ। ਤੇ ਇਸ ਕਰਕੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਹੋਣ ਦੇ ਕਾਰਨ ਹੀ ਅਸੀਂ ਉਹਨਾਂ ਕੋਲ ਆਏ ਹਾਂ, ਕਿਉਂਕਿ ਸਾਨੂੰ ਹੁਣ ਆਸ ਹੈ ਕਿ ਕਦੀ ਨਾ ਕਦੀ ਤੇ ਉਹ ਇਸ ਬਾਰੇ ਜ਼ਰੂਰ ਮਸਲਾ ਹੱਲ ਕਰਨਗੇ, ਵਿਚਾਰ ਕਰਨਗੇ। ਕਿਉਂਕਿ ਜਿੰਨਾ ਚਿਰ ਅਸੀਂ ਆਵਾਜ਼ ਨਹੀਂ ਉਠਾਵਾਂਗੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਸਾਡੇ ਵਿਦੇਸ਼ੀ ਸਿੱਖਾਂ ਦੀਆਂ ਸਮੱਸਿਆਵਾਂ ਕੀ ਨੇ? ਉਹ ਤੇ ਸਾਨੂੰ ਦੱਸਣਾ ਪਏਗਾ ਨਾ। ਅਸੀਂ ਉਹਨਾਂ ਤੇ ਬਲੇਮ ਕਰਨ ਦੀ ਬਜਾਏ ਵੀ ਤੁਸੀਂ ਨਹੀਂ ਕਰ ਰਹੇ ਹੋ, ਕਹਿਣਗੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਵੀ ਕੁਝ ਸਮੱਸਿਆਵਾਂ ਹੋ ਸਕਦੀਆਂ ਨੇ। ਅਸੀਂ ਸਮੱਸਿਆਵਾਂ ਰੱਖੀਆਂ ਨੇ ਤੇ ਪੜ੍ਹੇ ਲਿਖੇ ਹੋਣ ਕਰਕੇ ਹੀ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਵੀ ਉਹ ਜ਼ਰੂਰ ਹੱਲ ਕਰਨਗੇ। ਜਿੱਥੇ ਤੱਕ ਰਾਜਸੀ ਦਬਾਅ ਦੀ ਗੱਲ ਹੈ, ਹੁਣ ਦੇਖੋ ਹਰ ਇੱਕ ਵਿਅਕਤੀ ਦੇ ਉੱਪਰ ਇਲਜ਼ਾਮ ਲੱਗਦੇ ਹੀ ਹੁੰਦੇ ਨੇ, ਇਹ ਰਾਜਸੀ ਦਬਾਅ 'ਚ ਹੈ, ਇਹ ਫਲਾਣੀ ਧਿਰ ਦੇ ਦਬਾਅ 'ਚ ਹੈ, ਫਲਾਣੀ ਜਥੇਬੰਦੀ ਦੇ ਦਬਾਅ 'ਚ ਹੈ। ਪਰ ਅਸੀਂ ਇਹ ਮੰਨਦੇ ਹਾਂ ਕਿ ਪ੍ਰਧਾਨ ਜੀ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ। ਪੂਰੀ ਦੁਨੀਆ ਦੇ ਸਿੱਖਾਂ ਦੀ ਉਹ ਅਗਵਾਈ ਕਰਦੇ ਨੇ, ਤਰਜਮਾਨੀ ਕਰਦੇ ਨੇ ਤੇ ਸਾਨੂੰ ਉਹਨਾਂ ਤੋਂ ਪੂਰਨ ਆਸ ਹੈ ਕਿ ਉਹ ਬਿਲਕੁਲ ਸਾਰਿਆਂ ਹੀ ਧਿਰਾਂ ਨੂੰ ਛੱਡ ਕੇ ਕੇਵਲ ਇੱਕ ਸੱਚ ਦੇ ਬੇਸ ਦੇ ਉੱਪਰ ਆਪਣੇ ਮਸਲੇ ਨੂੰ ਹੱਲ ਕਰਨਗੇ। ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਜਿਹੜਾ ਲੰਬੇ ਸਮੇਂ ਤੋਂ ਇੱਕ ਸੰਕਟ ਚੱਲਦਾ ਆਉਂਦਾ ਕਿ ਦੁਚਿੱਤੀ ਬਣੀ ਹੋਈ ਹੈ ਕਿ ਕਿਹੜੇ ਦਿਨਾਂ ਦੇ ਮੁਤਾਬਕ ਗੁਰੂ ਸਾਹਿਬਾਨ ਦੇ ਜਾਂ ਜਿਹੜੇ ਸਿੱਖਾਂ ਦੇ ਇਤਿਹਾਸਕ ਦਿਹਾੜੇ ਨੇ ਉਹਨਾਂ ਨੂੰ ਮਨਾਇਆ ਜਾਣਾ ਚਾਹੀਦਾ ਹੈ। ਤਾਂ ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਗੱਲਬਾਤ ਹੋਈ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜਾ ਲੰਬੇ ਸਮੇਂ ਤੋਂ ਆਪਸੀ ਮਤਭੇਦ ਬਣੇ ਹੋਏ ਨੇ ਇਤਿਹਾਸਕ ਦਿਹਾੜਿਆਂ ਨੂੰ ਲੈ ਕੇ, ਇਹਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੈਂਡ ਕੀ ਹੋਏਗਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਸਟੈਂਡ ਕਿਸ ਤਰੀਕੇ ਦਾ ਹੋਏਗਾ, ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ। ਭਵਿੱਖ ਦੇ ਵਿੱਚ ਤਮਾਮ ਮਸਲੇ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।